ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਸਤੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਸਭ ਤੋਂ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਉਹ ਹੈ ਜੀ ਲੈਫਟੀਨੈਂਟ ਜਨਰਲ ਮੁਹੰਮਦ ਆਮਿਰ ਰਿਟਾਇਰਡ ਨੇ। ਇਹ ਜਨਾਬ ਫੱਟਰ ਹੋ ਗਏ ਨੇ, ਫਾਰਗ ਹੋ ਗਏ ਨੇ, ਮਤਲਬ ਕਿ ਇਹਨਾਂ ਨੂੰ ਸਫੀਰ ਬਣਾ ਕੇ ਭੇਜਿਆ ਜਾ ਰਿਹਾ ਸੀ UAE, ਜਿਹੜਾ ਕਿ ਹੁਣ ਨਹੀਂ ਭੇਜਿਆ ਜਾ ਰਿਹਾ ਔਰ ਇਹਦੇ ਤੇ ਫੈਸਲਾ ਬਦਲ ਗਿਆ ਜਾਂ ਬਦਲਵਾ ਦਿੱਤਾ ਸਾਈਆਂ ਨੇ। ਅੱਛਾ, ਅੱਜ ਕੱਲ੍ਹ ਥੋੜ੍ਹਾ ਜਿਹਾ ਭੈੜਾ ਵੇਲਾ ਚੱਲ ਰਿਹਾ। ਪਹਿਲਾਂ ਤੁਹਾਨੂੰ ਪਤਾ ਹੈ ਕਿ ਲੈਫਟੀਨੈਂਟ ਜਨਰਲ ਰਿਟਾਇਰਡ ਮੁਨੀਰ ਅਫਸਰ ਸਾਹਿਬ ਜਿਹੜੇ ਸਨ ਉਹਨਾਂ ਨੂੰ ਜਾ ਵੱਜਿਆ ਸੀ। ਇੱਕ ਜੱਜ ਸਾਹਿਬ ਜਿਹੜੇ ਨੇ ਲਾਹੌਰ ਹਾਈ ਕੋਰਟ ਦੇ, ਉਹਨਾਂ ਨੇ ਉਹਨਾਂ ਨੂੰ ਨਾਜ਼ਰਾ ਦੀ ਚੇਅਰਮੈਨਸ਼ਿਪ ਤੋਂ ਲਾ ਛੱਡਿਆ। ਫਿਰ ਜਨਾਬ ਹੋਰ ਵੀ ਐਸੇ ਮਾਮਲੇ ਚੱਲ ਰਹੇ ਨੇ। ਤੁਹਾਨੂੰ ਪਤਾ ਹੈ ਵੀ ਪਿਛਲੇ ਦਿਨੋਂ ਤੋਹੀਨੇ ਅਦਾਲਤ ਦਾ ਨੋਟਿਸ ਲੱਭਿਆ ਸੀ ਆਪਣੇ ਭਾ ਹਫੀਜ਼ ਨੂੰ, ਜਿਹੜੇ PTA ਦੇ ਚੇਅਰਮੈਨ ਨੇ ਉਹਨਾਂ ਨੂੰ, ਉਹ ਵੀ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਸਾਹਿਬ ਨੇ। ਅਤੇ ਹੁਣ ਇਹ ਤੀਸਰਾ ਕੰਮ ਜਿਹੜਾ ਸੁਣਨ 'ਚ ਆਇਆ ਜੇ ਇਹ ਹੈ ਕਿ ਲੈਫਟੀਨੈਂਟ ਜਨਰਲ ਰਿਟਾਇਰਡ ਮੁਹੰਮਦ ਆਮਿਰ ਸਾਹਿਬ ਇਹਨਾਂ ਨੂੰ UAE ਦਾ ਸਫੀਰ ਲਾਇਆ ਸੀ ਅਤੇ ਹੁਣ ਉੱਥੇ ਨਾ ਘੱਲਣ ਦਾ ਫੈਸਲਾ ਕੀਤਾ ਗਿਆ। ਅੱਜ ਮੈਨੂੰ ਮਿਲ ਗਿਆ ਵੀਜ਼ਾ ਨਹੀਂ ਦੁਬਈ ਦਾ। ਉਹ ਗਾਉਣ ਤੇ ਤੁਸੀਂ ਪੰਜਾਬੀ ਪੁਰਾਣਾ ਸੁਣਿਆ ਹੀ ਸੀ। ਇਹਨਾਂ ਨੂੰ ਵੀ ਦੁਬਈ ਦਾ ਵੀਜ਼ਾ ਮਿਲਿਆ ਸੀ ਪਰ ਇਹਨਾਂ ਦਾ ਵੀਜ਼ਾ ਕਰ ਦਿੱਤਾ ਜੇ ਕੈਂਸਲ। ਅੱਛਾ, ਹੁਣ ਇਹ ਬੜੀ ਅਹਿਮ ਗੱਲ ਹੈ। ਉਹਦੀ ਵਜ੍ਹਾ ਹੈ ਵੀ ਜਿਹੜੀ ਪਾਕਿਸਤਾਨ ਦੀ ਅਲੀਟ ਹੈ ਨਾ, ਸਪੈਸ਼ਲੀ ਜਿਹੜੀ ਸਮੁੰਦਰ ਦੇ ਲਾਗੇ ਵਾਲੀ ਅਲੀਟ ਹੈ, ਮਤਲਬ ਕਿ ਉੱਧਰ ਸੂਬਾ ਸਿੰਧ ਵਾਲੀ ਅਲੀਟ ਹੈ, ਮਤਲਬ ਕਿ ਜ਼ਰਦਾਰੀ ਸਾਹਿਬ, ਉਹਨਾਂ ਨੂੰ ਦੁਬਈ ਬੜਾ ਪਸੰਦ ਹੈ ਔਰ ਦੁਬਈ 'ਚ ਉਹਨਾਂ ਦਾ ਬੜਾ ਇੰਟਰਸਟ ਹੈ। ਔਰ ਦੁਬਈ ਦੇ ਵਿੱਚ ਉਹ ਬੰਦੇ ਵੀ ਆਪਣੇ ਹੀ ਲਾਉਣੇ ਚਾਹੁੰਦੇ ਨੇ ਅਤੇ ਆਪਣੇ ਬੰਦਿਆਂ ਨੂੰ ਉੱਥੇ ਰੱਖਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੇ ਉੱਥੇ ਕੰਮ ਸ਼ਮ ਵੀ ਨੇ, ਵਿਲੇ ਛਿੱਲੇ ਵੀ ਨੇ, ਕਾਰੋਬਾਰ, ਹੋਰ ਕਈ ਇੰਟਰਸਟ ਨੇ। ਹੁਣ ਤੁਸੀਂ ਆਖਦੇ ਹੋਵੋਗੇ ਵੀ ਗਿੱਲ ਸਾਹਿਬ ਕਿੱਥੋਂ ਦੀ ਗੱਲ, ਕਿੱਥੇ ਜਾ ਰਲਾਈ ਜੇ। ਲੈਫਟੀਨੈਂਟ ਜਨਰਲ ਰਿਟਾਇਰਡ ਮੁਹੰਮਦ ਆਮਿਰ ਸਾਹਿਬ ਫੌਜ 'ਚੋਂ ਰਿਟਾਇਰ ਹੋਏ ਨੇ, ਕੋਰ ਕਮਾਂਡਰ ਸਨ ਗੁਜਰਾਂਵਾਲੇ ਦੇ, ਔਰ ਆਰਮੀ ਚੀਫ ਵੀ ਬਣਦੇ ਰਹਿ ਗਏ ਸਨ। ਉਸ ਲਿਸਟ 'ਚ ਵੀ ਉਹਨਾਂ ਦਾ ਨਾਂ ਸੀ। ਉਹ ਆਰਮੀ ਦੇ ਰਿਟਾਇਰਡ ਲੈਫਟੀਨੈਂਟ ਜਨਰਲ ਨੇ। ਕਿੱਥੇ ਜ਼ਰਦਾਰੀ ਸਾਹਿਬ, ਕਿੱਥੇ ਆਰਮੀ ਦੇ ਜਨਰਲ, ਕਿੱਥੇ ਜੋੜ ਮੇਲ ਰਲਾਉਣ ਡਏ ਹੋ। ਇਹ ਤੁਹਾਨੂੰ ਮੈਂ ਚੇਤੇ ਕਰਾਉਣਾ ਹੈ। ਸ਼ਾਹਿਦ ਅਸਲਮ ਸਾਹਿਬ ਜਿਹੜੇ ਸਹਾਫੀ ਨੇ, ਉਹਨਾਂ ਇੱਕ ਸਟੋਰੀ ਕੀਤੀ ਸੀ ਕਿ ਜਿਸ ਵੇਲੇ ਲੈਫਟੀਨੈਂਟ ਜਨਰਲ ਰਿਟਾਇਰਡ ਮੁਹੰਮਦ ਆਮਿਰ ਸਾਹਿਬ ਇਹ ਮਿਲਟਰੀ ਸੈਕਟਰੀ ਸਨ ਸਦਰੇ ਪਾਕਿਸਤਾਨ ਜਨਾਬ ਆਸਿਫ ਅਲੀ ਜ਼ਰਦਾਰੀ ਸਾਹਿਬ ਦੇ, ਉਸ ਵੇਲੇ ਬ੍ਰਿਗੇਡੀਅਰ ਸਨ ਫੌਜ ਦੇ ਵਿੱਚ। ਸ਼ਾਹਿਦ ਅਸਲਮ ਸਾਹਿਬ ਨੇ ਕੋਈ ਕਾਗਜ਼ਾਤ ਵਿਖਾਏ ਸਨ ਔਰ ਸਟੋਰੀ ਇਹ ਕੀਤੀ ਸੀ ਕਿ ਉਸ ਵੇਲੇ ਜਦੋਂ ਉਹ ਜਾਲੀ ਅਕਾਊਂਟਾਂ ਵਾਲਾ ਕੇਸ ਬਣਿਆ ਸੀ, ਉਹ ਚੇਤੇ ਕਰੋ ਓਮਨੀ ਗਰੁੱਪ ਇੱਧਰ ਉੱਧਰ ਕੇ ਜੀ ਉਹ ਮੁਬੈਨਾ ਤੌਰ 'ਤੇ ਰਿਪੋਰਟਡਲੀ ਜਾਲੀ ਅਕਾਊਂਟ ਬਣੇ ਸਨ ਅਤੇ ਉਹਨਾਂ 'ਚ ਪੈਸੇ ਜਮ੍ਹਾਂ ਹੋਏ ਸਨ ਅਤੇ ਜ਼ਰਦਾਰੀ ਸਾਹਿਬ ਅਤੇ ਮਨੀ ਲਾਂਡਰਿੰਗ ਅਤੇ ਪਤਾ ਨਹੀਂ ਕੀ ਕੁਛ, ਚੇਤਾ ਕਰੋ ਨਾ ਉਹ ਸਾਰਾ। ਉਹਦੇ ਵਿੱਚ ਸ਼ਾਹਿਦ ਅਸਲਮ ਸਾਹਿਬ ਆਉਂਦੇ ਨੇ ਵੀ ਇੱਕ JIT ਬਣੀ ਸੀ। ਉਸ JIT 'ਚ ISI ਦੇ ਵੀ ਸ਼ਾਇਦ ਰਿਪੋਰਟਡਲੀ ਬੰਦੇ ਸਨ, ਹੋਰ ਏਜੰਸੀਆਂ ਦੇ ਵੀ ਸ਼ਾਇਦ ਬੰਦੇ ਸਨ। ਉਹਨਾਂ ਨੇ ਸਾਰੀ ਤਹਿਕੀਕ ਕਰਨ ਤੋਂ ਬਾਅਦ ਇਹ ਦੱਸਿਆ ਵੀ ਜਨਾਬ ਕੁਛ ਅਕਾਊਂਟ ਇੱਕ ਜਾਂ ਉਸ ਤੋਂ ਬਹੁਤੇ ਜਨਾਬ ਬ੍ਰਿਗੇਡੀਅਰ ਮੁਹੰਮਦ ਆਮਿਰ ਸਾਹਿਬ ਦੇ ਵੀ ਸਨ, ਜਿਹੜੇ ਹੁਣ ਲੈਫਟੀਨੈਂਟ ਜਨਰਲ ਰਿਟਾਇਰਡ ਮੁਹੰਮਦ ਆਮਿਰ ਸਾਹਿਬ ਬਣੇ ਨੇ। ਉਹਨਾਂ ਆਖਿਆ ਵੀ ਇਹਨਾਂ ਦੇ ਅਕਾਊਂਟਾਂ ਦੇ ਵਿੱਚ ਵੀ ਜਾਲੀ ਅਕਾਊਂਟਾਂ 'ਚੋਂ ਰੁਪਈਏ ਆਉਂਦੇ ਰਹੇ ਜਿਹੜੇ ਜ਼ਰਦਾਰੀ ਸਾਹਿਬ ਨਾਲ ਜੁੜੇ ਸਨ। ਜ਼ਾਹਿਰ ਉਹਨਾਂ ਦੇ ਮਿਲਟਰੀ ਸੈਕਟਰੀ ਸਨ, ਕਰੀਬ 3 ਆਦਮੀ ਸਨ। ਉਹਨਾਂ ਆਖਿਆ ਵੀ 1-2 ਬਾਲਟੀਆਂ ਤੁਸੀਂ ਵੀ ਭਰ ਲਓ। ਮੇਰਾ ਮਤਲਬ ਕਹਿਣ ਦਾ, ਹੁਣ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਲੈਫਟੀਨੈਂਟ ਜਨਰਲ ਮੁਹੰਮਦ ਆਮਿਰ ਸਾਹਿਬ ਇਹ ਹਰਿਆਣੀ ਦੀ ਗੱਲ ਹੈ ਵੀ ਸਾਡੇ ਦੋਸਤ, ਸਾਡੇ ਭਾਈ, ਸਾਡੇ ਮੋਤਬਰ DG ISPR ਸਾਹਿਬ ਹੁਣੇ ਹੀ ਦੱਸ ਰਹੇ ਸਨ ਵੀ ਬੜਾ ਕੜਾ ਇਹਤਸਾਬ ਦਾ ਸਿਸਟਮ ਹੈ ਫੌਜ ਦੇ ਵਿੱਚ। ਅਤੇ ਜਨਾਬ ਇਹ ਅਗਰ JIT ਜਿਹਦੇ 'ਚ ISI ਦੇ ਬੰਦੇ ਵੀ ਸਨ, ਉਹਨੇ ਅਗਰ ਇਹ ਕੰਮ ਫੜ ਲਿਆ ਸੀ, ਚਲੋ ਫੈਜ਼ ਹਮੀਦ ਸਾਹਿਬ ਨੂੰ ਤੇ 2017-16 ਦੇ ਵਿੱਚ ਟੌਪ ਸਿਟੀ ਦੇ ਕੰਮ 'ਚ ਤੁਸੀਂ ਫੜ ਲਿਆ ਸੀ ਅਤੇ ਫਿਰ ਵੀ ਉਹਨਾਂ ਨੂੰ ਮੇਰਾ ਮਤਲਬ ਗੋਡੇ ਥੱਲੇ ਨਹੀਂ ਦਿੱਤਾ। ਹੁਣ ਆ ਕੇ ਦਿੱਤਾ ਜੇ, ਉਹਨਾਂ ਦਾ ਕੋਈ ਇਹਤਸਾਬ ਨਹੀਂ ਕੀਤਾ। ਉਹ DGC ਸਨ, ਉਸ ਤੋਂ ਬਾਅਦ ਉਹਨਾਂ ਨੂੰ ਲੈਫਟੀਨੈਂਟ ਜਨਰਲ ਬਣਾ ਦਿੱਤਾ, ਉਹ DG ISI ਬਣ ਗਏ, ਫਿਰ ਕੋਰ ਕਮਾਂਡਰ ਬਣ ਗਏ, ਪਤਾ ਨਹੀਂ ਕੀ ਕੁਛ ਬਣ ਗਏ ਉਹ। ਪਰ ਇੱਥੇ ਤਾਂ ਦੱਸੋ ਵੀ ਇਹ ਤਾਂ ਬ੍ਰਿਗੇਡੀਅਰ ਸਨ। ਬ੍ਰਿਗੇਡੀਅਰ ਅਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਅਗਰ ਮੁਬੈਨਾ ਤੌਰ 'ਤੇ ਮੈਂ ਕਹਿਣ ਡਿਆ, ਸਟੋਰੀ ਸ਼ਾਹਿਦ ਅਸਲਮ ਸਾਹਿਬ ਦੀ ਹੈ,
ਉਹਦੇ ਵਿੱਚ ਅਗਰ ਝੂਠੇ ਅਕਾਊਂਟਾਂ 'ਚੋਂ ਪੈਸੇ ਆਉਂਦੇ ਰਹੇ ਤੇ ਉਹ ਤਾਂ ਉੱਥੇ ਕੋਰਟ ਮਾਰਸ਼ਲ ਹੋ ਜਾਣਾ ਸੀ ਜਨਾਬ। ਉਹ ਫਿਰ ਮੇਜਰ ਜਨਰਲ ਬਣੇ, ਫਿਰ ਲੈਫਟੀਨੈਂਟ ਜਨਰਲ ਬਣੇ, ਫਿਰ ਉਹ ਆਰਮੀ ਚੀਫ ਵੀ ਬਣਨ ਲੱਗੇ ਸਨ। ਤੇ ਜਨਾਬ ਫਿਰ ਕੜਾ ਇਤਸਾਬ ਵਾਲਾ ਕੰਮ ਤੇ ਜ਼ਰਾ ਥੋੜ੍ਹਾ ਜਿਹਾ ਘੱਟ ਹੀ ਕੜਾ ਹੈ ਜਨਾਬ। ਉਹ ਜਿਹਾ ਹੀ ਕੜਾ ਕਰੋ ਨਾ ਜਿਹੋ ਜਿਹਾ ਕੜਾ ਸਾਡੇ ਤੇ ਕਰਦੇ ਜੇ ਸਾਰਿਆਂ ਤੇ, ਮਤਲਬ ਝੁੱਕ ਲੈਂਦੇ ਜੇ, ਮਾਰ ਲੈਂਦੇ ਜੇ, ਨੰਗੇ ਕਰਦੇ ਜੇ। ਭਾਈ ਇੱਥੇ ਨੰਗੇ ਨਾ ਕਰੋ, ਵੱਡੇ ਅਫਸਰ ਨੇ, ਪਰ ਜ਼ਰਾ ਕੰਮ ਕੋਈ ਮੇਰਾ ਮਤਲਬ ਹਿਸਾਬ ਕਿਤਾਬ ਵੀ ਜਨਾਬ ਲੈ ਲਓ ਉਹਨਾਂ ਦੇ ਵੀ ਕੋਈ ਤਹਿਕੀਕ ਕਰ ਲਓ। ਬਹਰਲ ਇਹ ਜਨਾਬ ਹੁਣ ਵਾਪਸ ਆਉਣੇ ਕਿ ਜ਼ਰਦਾਰੀ ਸਾਹਿਬ ਦਾ ਜ਼ਾਹਿਰ ਹੈ ਇੰਟਰਸਟ ਅੱਜ ਕੱਲ੍ਹ ਸਦਰੇ ਪਾਕਿਸਤਾਨ ਨੇ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ, ਅੱਜ ਕੱਲ੍ਹ ਉਹਨਾਂ ਦਾ ਬੜਾ ਇੰਟਰਸਟ ਹੈ। ਉਹਨਾਂ ਕਿਹਾ ਫਿਰ ਆਪਣਾ ਬੰਦਾ ਘੱਲਦੇ ਆ ਉੱਥੇ। ਹਾਲਾਂਕਿ ਉੱਥੇ ਪਹਿਲਾਂ ਜਿਹੜਾ ਬੰਦਾ ਲੱਗਾ ਫੈਸਲ ਤਿਰਮਜ਼ੀ, ਪਾਕਿਸਤਾਨ ਦੇ ਵਿੱਚ ਬੜੇ ਘੱਟ ਬਿਊਰੋਕਰੇਟਸ ਨੂੰ ਮੈਂ ਇਮਾਨਦਾਰ ਆਖਦਾ, ਘੱਟ ਬੰਦਿਆਂ ਨੂੰ, ਕਿਉਂਕਿ ਮੈਂ ਲਾਗੋਂ ਵੇਖਿਆ ਬਹੁਤੇ ਸਾਰੇ, ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਹੁੰਦਾ 99% ਤੇ ਅਸੀਂ ਕਰਪਟ ਹੈ। ਇਹ ਤੁਹਾਨੂੰ ਗੁੱਸਾ ਬੜਾ ਲੱਗਦਾ, ਕਿਤੇ ਮੈਂ ਬੈਠਾ ਹੋਵਾਂ ਨਾ 10-12 ਬੰਦੇ ਬੈਠੇ ਹੋਣ ਤੇ ਮੈਂ ਉਹਨਾਂ ਨੂੰ ਆਨਾ ਵੀ 10 ਬੈਠੇ ਨੇ ਤੇ ਇੱਥੋਂ ਅਸੀਂ 8 ਕਰਪਟ ਜੇ ਰੱਬ ਦੇ ਹੁਕਮ ਨਾਲ। ਬੰਦੇ ਗੁੱਸਾ ਕਰ ਜਾਂਦੇ ਨੇ, ਸਾਨੂੰ ਕਰਪਟ ਆਖ ਦਿੱਤਾ। ਉਹ ਮੈਂ ਉਹਨਾਂ ਨੂੰ ਆਨਾ ਵੀ ਭਾਈ ਤੁਹਾਨੂੰ ਇਕਤਦਾਰ ਲੱਭਿਆ ਨਹੀਂ, ਜਿਸ ਵੇਲੇ ਲੱਭੇਗਾ ਨਾ ਉਦੋਂ ਪਤਾ ਲੱਗੇਗਾ ਤੁਸੀਂ ਓਨੈਸਟ ਹੋ ਕਿ ਨਹੀਂ। ਪਾਕਿਸਤਾਨ ਅੱਪੜਦੇ ਹੋ ਤੇ ਨਾਲ ਹੀ ਜਨਾਬ ਪ੍ਰੋਟੋਕੋਲ ਮੰਗਦੇ ਹੋ, ਜੇ ਕੋਈ ਰਿਸ਼ਤੇਦਾਰ ਜਾਣਨ ਵਾਲਾ ਹੋਵੇ ਠੱਕ ਕਰਕੇ ਫੋਨ ਕਰਦੇ ਹੋ, ਲਾਈਨ 'ਚ ਲੱਗੇ ਹੋ ਬਗੈਰ ਕੰਮ ਕਰਵਾਉਣਾ ਚਾਹੁੰਦੇ ਹੋ, ਉੱਥੇ ਕੋਈ ਕੰਮ ਪੈ ਜੇ ਤਾਂ ਇੱਥੋਂ ਫੋਨ ਕਰਕੇ ਆਉਂਦੇ ਹੋ ਵੀ ਬਸ ਮੇਰਾ ਮਤਲਬ ਚੁੱਕ ਦਿਓ ਗਿੱਲ ਸਾਹਿਬ ਕੰਮ ਨੂੰ ਇੰਝ ਹੀ ਕਰਾ ਦਿਓ, ਜਾਂ ਜਿਹੜਾ ਵੀ ਤੁਹਾਡਾ ਉੱਥੇ ਵਾਕਫ ਬੰਦਾ ਹੋਵੇ। ਇਹ ਅਸੀਂ ਸਾਰੇ ਉਦੋਂ ਤੱਕ ਹੀ ਇਮਾਨਦਾਰ ਹਾਂ ਜਦੋਂ ਤੱਕ ਕੰਮ ਆਪਣੇ 'ਤੇ ਨਹੀਂ ਆਉਂਦਾ। ਮੇਰਾ ਮਤਲਬ ਕਿ ਸੂਈ ਆਪਣੇ 'ਤੇ ਨਹੀਂ ਆਉਂਦੀ, ਉਦੋਂ ਤੱਕ ਹੀ ਕੰਮ ਹੈ। ਜਦੋਂ ਤੱਕ ਦੂਜੇ 'ਤੇ ਹੈ ਉਦੋਂ ਤੱਕ ਉਹਨੂੰ ਆਉਂਦੇ ਵੀ ਇਹ ਬੇਈਮਾਨੀ ਕਰਦਾ, ਉਹਨੂੰ ਕਾਇਦੇ ਆਜ਼ਮ ਹੀ ਬਣਾਉਣਾ ਚਾਹੁੰਦੇ ਹਰ ਦੂਸਰੇ ਨੂੰ, ਤੇ ਆਪ ਅਸੀਂ ਅਮਰੇਸ਼ਪੁਰੀ ਬਣ ਕੇ ਵੀ ਰਾਜ਼ੀ ਹਾਂ। ਬਹਰਲ ਕਹਿਣ ਦਾ ਮਤਲਬ ਇਹ ਹੈ ਭਾਈ ਜੀ, ਜਿਹੜੀ ਤੁਹਾਨੂੰ ਗੱਲ ਦੱਸਣੀ ਹੈ ਉਹ ਇੰਨੀ ਹੈ ਕਿ ਇਹ ਜਿਹੜੇ ਤਿਰਮਜ਼ੀ ਸਾਹਿਬ ਨੇ, ਇਹਨਾਂ ਨੂੰ ਬੜਾ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ, ਕਿਤੇ ਉਹਨਾਂ ਨੂੰ ਚੌਕੀ ਨਾਲ ਲੈਣ ਜਾ ਕੇ ਦੁਬਈ ਤੋਂ। ਇਹ ਅਮਰੀਕਾ 'ਚ ਰਹੇ ਨੇ ਪਹਿਲਾਂ, ਅਤੇ ਮੈਂ ਇਹਨਾਂ ਨੂੰ ਬੜੇ ਕਰੀਬ ਤੋਂ ਜਾਣਦਾ। ਇਹ ਸ਼ਿਕਾਗੋ ਦੇ ਵਿੱਚ ਨੌਕਰੀ ਕਰਦੇ ਸਨ, ਮੈਂ ਸ਼ਿਕਾਗੋ ਉੱਥੇ ਯੂਨੀਵਰਸਿਟੀ 'ਚ ਪੜ੍ਹਾਉਂਦਾ ਸਾਂ, ਅਤੇ ਇਹਨਾਂ ਦਾ ਬੱਚਾ ਉੱਥੇ ਯੂਨੀਵਰਸਿਟੀ 'ਚ ਪੜ੍ਹਦਾ ਵੀ ਰਿਹਾ। ਮੈਂ ਇਹਨਾਂ ਨੂੰ ਬੜਾ ਕਰੀਬ ਤੋਂ ਜਾਣਦਾ। ਅਤੇ ਜਿਹੜੇ ਚੰਦ, ਹੁਣ ਜਦੋਂ ਮੈਂ ਚੰਦ ਆਉਣਾ ਨਾ, ਮੈਂ ਜਿਸ ਤਰ੍ਹਾਂ ਪਹਿਲੇ ਜਨਾਬ ਦੀ ਖਿਦਮਤ 'ਚ ਅਰਜ਼ ਕੀਤੀ ਵੀ ਕੋਈ 99%, 98%, 97% ਅਸੀਂ ਕਰਪਟ ਹੈ, ਅਤੇ ਇਹ ਹਰ ਇਦਾਰੇ 'ਚ ਇਹੀ ਹਾਲ ਹੈ। ਜਿਹੜਾ ਅਸੀਂ ਸਮਝਦੇ ਨਾ, ਮੇਰਾ ਮਤਲਬ ਹੈ ਕਿ ਜੀ ਇਹ ਬਿਊਰੋਕਰੇਸੀ 'ਚ ਸਿਸਟਮ ਫਰਕ ਹੋਏਗਾ, ਫੌਜ 'ਚ ਸਿਸਟਮ ਫਰਕ ਹੋਏਗਾ, ਡਾਕਟਰਾਂ 'ਚ ਫਰਕ ਹੋਏਗਾ, ਜਨਾਬ ਪ੍ਰੋਫੈਸਰਾਂ 'ਚ ਫਰਕ ਹੋਏਗਾ, ਸਿਆਸਤਦਾਨਾਂ 'ਚ ਫਰਕ ਹੋਏਗਾ, PTI ਵਾਲਿਆਂ 'ਚ ਫਰਕ ਹੋਏਗਾ, ਫਲਾਣੇ ਵਾਲਿਆਂ 'ਚ। ਨਾ ਇਸ ਤਰ੍ਹਾਂ ਨਹੀਂ, ਸਾਰੇ ਇਮਰਾਨ ਖਾਨ ਨਹੀਂ ਹੈਗੇ। ਉਹ ਮਾਂ ਨੇ ਇੱਕੋ ਹੀ ਪੁੱਤਰ ਜੰਮਿਆ, ਬਾਕੀ ਝੂਠੋ ਝੂਠ 44 ਨਾਲ ਤੁਰਿਆ ਫਿਰਦਾ ਕੰਮ ਸਾਰਾ। ਪੂਰੀ ਕੌਮ ਸਾਡੀ ਜਿਹੜੀ ਹੈ ਨਾ, ਅਗਰ ਇਮਰਾਨ ਖਾਨ ਵਰਗੇ ਹੋਰ ਕੋਈ 5-7 ਪੁੱਤਰ ਹੁੰਦੇ, ਕੋਈ 20-50 ਪੁੱਤਰ ਹੁੰਦੇ, ਤੇ ਪਾਕਿਸਤਾਨ ਬਦਲ ਨਾ ਜਾਂਦਾ। ਇਸ ਲਈ ਤਿਰਮਜ਼ੀ ਸਾਹਿਬ ਜਿਹੜੇ ਨੇ, ਉਹਨਾਂ ਦੇ ਬਾਰੇ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਸ਼ਰੀਫ ਆਦਮੀ ਨੇ, ਦਬਕੇ 'ਚ ਆ ਸਕਦੇ ਨੇ, ਪਰ ਕਰਪਟ ਨਹੀਂ ਹੈਗੇ। ਇਹਨਾਂ ਦੇ ਕੋਲੋਂ ਧੱਕੇ ਨਾਲ ਇਮਰਾਨ ਖਾਨ ਦੇ ਖਿਲਾਫ ਜਿਹੜੀ ਹੈ ਉਹ ਕੋਈ ਗਵਾਹੀ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਸਾਈਫਰ ਕੇਸ 'ਚ। ਮੈਨੂੰ ਨਹੀਂ ਪਤਾ ਇਹਨਾਂ ਦਿੱਤੀ ਕਿ ਨਹੀਂ ਦਿੱਤੀ, ਇਹਨਾਂ ਨੂੰ ਸਫ਼ਰ ਕਰਾਉਂਦੇ ਰਹੇ ਨੇ ਵਾਪਸ। ਲੇਕਿਨ ਬੰਦਾ ਇਮਾਨਦਾਰ ਹੈ, ਕੋਲੋਂ ਮੈਂ ਕਰਕੇ ਵੇਖਿਆ। ਬੇਈਮਾਨੀ ਕਰਦਿਆਂ ਉਦੋਂ ਮੈਂ ਇਹਨੂੰ ਵੇਖਿਆ ਨਹੀਂ ਸੀ, ਬਾਕੀ ਰੱਬ ਦੀਆਂ ਰੱਬ ਜਾਣੇ, ਮੈਂ ਤਾਂ ਜਿਹੜੀ ਆਪ ਸ਼ੈ ਵੇਖੀ ਉਹ ਤੁਹਾਨੂੰ ਦੱਸ ਸਕਦਾ। ਬਹਰਲ ਜੀ, ਉਹ ਉੱਥੇ UAE ਦੇ ਵਿੱਚ ਸਾਡੇ ਸਫੀਰ ਸਨ। ਜ਼ਰਦਾਰੀ ਸਾਹਿਬ ਨੇ ਕਿਹਾ ਵੀ ਇੱਥੇ ਇਮਾਨਦਾਰ ਬੰਦੇ ਦਾ ਕੰਮ ਹੈ, ਪੁੱਟੋ ਇਹਨੂੰ, ਲਾਓ ਸਾਡਾ ਦੁਬਈ ਦਾ ਵੀਜ਼ਾ ਜਨਾਬ, ਸਾਡੀ ਦੁਬਈ ਲੱਗੀ ਹੋਣੀ ਚਾਹੀਦੀ ਹੈ। ਫੈਸਲ ਤਿਰਮਜ਼ੀ ਦਾ ਇੱਥੇ ਕੀ ਕੰਮ ਹੈ? ਉਹਨਾਂ ਜਨਾਬ ਉੱਥੋਂ ਫੈਸਲ ਤਿਰਮਜ਼ੀ ਸਾਹਿਬ ਨੂੰ ਪਟਵਾਇਆ, ਅਤੇ ਉੱਥੇ ਜਨਾਬ ਲੈਫਟੀਨੈਂਟ ਜਨਰਲ ਰਿਟਾਇਰਡ ਮੁਹੰਮਦ ਮੁਨੀਰ ਅਫਸਰ, ਨਹੀਂ ਜਨਾਬ ਉਹ ਨਾਦਰਾ ਦੇ ਚੇਅਰਮੈਨ ਸਨ, ਗਲਤੀ ਹੋ ਗਈ, ਉਹਨਾਂ ਨੂੰ ਉੱਥੋਂ ਪੁੱਟਿਆ ਗਿਆ। ਇਹ ਰਿਟਾਇਰਡ ਨੇ, ਉਹ ਸਰਵਿੰਗ ਨੇ। ਇਹ ਰਿਟਾਇਰਡ ਨੇ ਮੁਹੰਮਦ ਆਮਿਰ ਸਾਹਿਬ, ਇਹ ਵੀ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਨੇ, ਕੋਰ ਕਮਾਂਡਰ ਗੁਜਰਾਂਵਾਲਾ ਤੋਂ। ਇਹਨਾਂ ਨੂੰ ਜਨਾਬ ਇੱਥੇ ਘੱਲਿਆ ਗਿਆ ਸੀ। ਹੁਣ ਇਹਨਾਂ ਵਾਸਤੇ ਉਹਨਾਂ ਆਖਿਆ ਵੀ ਕੋਈ ਹੋਰ ਮੁਲਕ ਲੱਭੋ। ਹੁਣ ਪਤਾ ਨਹੀਂ ਲੱਭਦਾ ਹੈ ਕਿ ਨਹੀਂ ਮੁਲਕ ਅਜੇ ਫਿਲਹਾਲ। ਬਾਹਰ ਉਹਨਾਂ ਨੇ ਕਿਹਾ ਵੀ ਹੋਰ ਕੋਈ ਮੁਲਕ ਲੱਭੋ ਅਤੇ ਉੱਥੇ ਘੱਲੋ, ਇੱਥੇ ਨਹੀਂ ਘੱਲਣਾ, ਕੰਮ ਫਸ ਗਿਆ। ਦੇਖਦੇ ਹਾਂ, ਬਾਹਰ ਜ਼ਰਦਾਰੀ ਸਾਹਿਬ ਆਉਂਦੇ ਨੇ, ਨਹੀਂ ਮੈਂ ਇੱਥੇ ਹੀ ਘੱਲਣਾ। ਇਹ ਹੁਣ ਪਤਾ ਲੱਗੇਗਾ ਖਬਰ ਦਾ ਵੀ ਅੱਗੋਂ ਕੀ ਇਹ ਕੰਮ ਬਣਦਾ ਹੈ। ਨਾਲ ਇਹ ਖਬਰ ਜਿਹੜੀ ਇੱਥੋਂ ਤੱਕ ਤੁਹਾਨੂੰ ਦੱਸਣੀ ਸੀ। ਅੱਛਾ ਜੀ, ਅਗਲੇ ਪਾਸੇ ਜਿਹੜੀ ਤੁਹਾਨੂੰ ਖਬਰ ਦੇਣੀ ਹੈ ਉਹ ਇਹ ਹੈ ਕਿ ਜਿਹੜੇ ਨਜਮ ਸੇਠੀ ਸਾਹਿਬ ਨੇ, ਉਹਨਾਂ ਆਖਿਆ ਵੀ ਇਮਰਾਨ ਖਾਨ ਤੋਂ ਇਲਾਵਾ ਕੋਈ ਹੋਰ ਪਾਕਿਸਤਾਨੀ ਲੀਡਰ ਉਹਦੇ 'ਚ ਜੁਰਤ ਹੀ ਨਹੀਂ। ਇਹ ਕੌਣ ਆ ਕੱਢਿਆ? ਨਜਮ ਸੇਠੀ, ਜਿਹੜਾ ਇਮਰਾਨ ਖਾਨ ਦੇ ਖਿਲਾਫ, ਉਹ ਚੇਤੇ ਕਰੋ 35 ਪੈਂਚਰ ਕੇ ਪਤਾ ਨਹੀਂ 40 ਪੈਂਚਰ ਕੇ ਕਿੰਨੇ ਪੈਂਚਰ ਚੇਤੇ ਹੈ ਨਾ ਗੱਲ ਸਾਰੀ, ਕ੍ਰਿਟੀਕਲ ਤੇ 24 ਘੰਟੇ ਜਿਹੜਾ ਇਮਰਾਨ ਖਾਨ ਤੇ ਤਨਕੀਦ ਕਰਨ ਵਾਲਾ ਅਜ਼ਲੀ ਜਿਵੇਂ ਬੰਦੇ ਦਾ ਮੁਖਾਲਫ ਹੁੰਦਾ ਨਾ ਕੋਈ ਬੰਦਾ, ਉਹ ਵਾਲਾ ਕੰਮ ਨਜਮ ਸੇਠੀ ਸਾਹਿਬ ਕਾਫੀ ਕਰਦੇ ਰਹੇ ਨੇ। ਉਸ ਦੇ ਬਾਵਜੂਦ ਆਉਂਦੇ ਨੇ ਵੀ ਅਗਰ ਪਾਕਿਸਤਾਨ 'ਚ ਕੋਈ ਇੱਕ ਬੰਦਾ ਹੈ ਜਿਹੜਾ ਫਲਸਤੀਨੀਆਂ ਦੇ ਹੱਕ ਦੀ ਗੱਲ ਕਰ ਸਕਦਾ ਤਾਂ ਉਹ ਇਮਰਾਨ ਖਾਨ ਹੈ। ਹੋਰ ਕਿਸੇ ਦੇ ਪੈਰਾਂ 'ਚ ਇੰਨਾ ਭਾਰ ਨਹੀਂ ਕਿ ਉਹ ਗੱਲ ਕਰ ਸਕੇ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਇਹ ਦੇਣੀ ਹੈ ਕਿ ਜਿਹੜੇ ਖਵਾਜਾ ਆਸਿਫ ਸਾਹਿਬ ਨੇ, ਉਹਨਾਂ ਇੱਕ ਟਵੀਟ ਕੀਤਾ, ਉਹਨਾਂ ਪੂਰੀ ਮੁਸਲਮਾਨ ਦੁਨੀਆ ਨੂੰ ਸ਼ਰਮ ਦਵਾਈ ਹੈ। ਉਹਨਾਂ ਕਿਹਾ ਵੀ ਪੂਰੀ ਮੁਸਲਮਾਨ ਦੁਨੀਆ ਨੂੰ ਸ਼ਰਮ ਆਵੇ ਕਿ ਉਹ ਫਲਸਤੀਨ ਦੇ ਹੱਕ ਦੀ ਗੱਲ ਹੀ ਨਹੀਂ ਕਰ ਸਕੇ। ਲੰਦਨ 'ਚ ਕੋਈ ਮੁਜ਼ਾਹਰਾ ਹੋ ਰਿਹਾ ਸੀ, ਉਹਦੀ ਤਸਵੀਰ ਲਾਈ।
ਅੱਛਾ ਵੀ ਬੜੇ ਹੀ ਬੇਸ਼ਰਮ ਨੇ ਖਵਾਜਾ ਸਾਹਿਬ, ਮੈਂ ਆਨਾ ਵੀ ਠੰਡੇ ਬੇਸ਼ਰਮ ਨੇ। ਪਾਕਿਸਤਾਨ ਦੇ ਵਿੱਚ ਕੋਈ ਫਲਸਤੀਨ ਦੇ ਹੱਕ 'ਚ ਮੁਜ਼ਾਹਰਾ ਕਰਦਾ ਉਹਨੂੰ ਚੁੱਕ ਲੈਂਦੇ ਨੇ, ਉਹਨੂੰ ਮਾਰਦੇ ਨੇ, ਉਹਦੇ ਤੇ ਵਾਟਰ ਕੈਨਨ ਸੁੱਟਦੇ ਨੇ, ਲਾਠੀਆਂ ਮਾਰਦੇ ਨੇ। ਸੈਨੇਟਰ ਮੁਸ਼ਤਾਕ ਸਾਹਿਬ ਤੇ ਉਹਨਾਂ ਦੀ ਬੇਗਮ ਤੇ ਹੋਰ ਲੋਕਾਂ ਨਾਲ ਕੀ ਕੀਤਾ ਇਹਨਾਂ ਬਾਹਰ। ਉਹ ਸਟੇਡੀਅਮ 'ਚ ਇੱਕ ਬੰਦਾ ਫਲਸਤੀਨ ਦਾ ਝੰਡਾ ਲੈ ਗਿਆ, ਉਹਨੂੰ ਚੁੱਕ ਲਿਆ ਉੱਥੋਂ, ਤੇ ਬਾਹਰ ਲੋਕਾਂ ਨੂੰ ਤਾਨੇ ਦਿੰਦੇ ਨੇ। ਬੜਾ ਹੀ ਬਈ ਮੇਰੀ ਸਮਝ ਤੋਂ ਬਾਹਰ ਹੈ। ਖਵਾਜਾ ਸਾਹਿਬ ਇੰਜ ਪੈਂਦੇ ਹੋ ਬਾਹਰ ਹੈ। ਮਾਜ਼ਰਾ ਜਿਹੜਾ ਮੈਂ ਲਫ਼ਜ਼ ਕਹਿਣ ਲੱਗਾ ਨਾ, ਇਹ ਤੁਸੀਂ ਕਿਸੇ ਵੇਲੇ ਮੇਰਾ ਮਤਲਬ ਖੰਘ ਕੇ ਕੁਛ ਹੈ ਸੁੱਟੋ ਨਾ ਬਾਹਰ, ਮੈਂ ਇੰਨੀ ਗੱਲ ਹੀ ਕਹਿਣੀ ਹੈ। ਤੇ ਕੁੱਕੜ ਜਿਵੇਂ ਉਹਨੂੰ ਪੈਂਦਾ ਹੈ ਨਾ, ਉਵੇਂ ਖਵਾਜਾ ਸਾਹਿਬ ਜਿਹੜੇ ਨਾ ਭੈੜੀ ਗੱਲ ਕਰਦੇ ਨੇ ਤੇ ਭੈੜੀ ਗੱਲ ਨੂੰ ਉਂਝ ਪੈਂਦੇ ਨੇ। ਮੇਰਾ ਮਤਲਬ ਹੈ ਕਿ ਆਪਣਾ ਕੰਡਕਟ ਵੇਖੋ ਯਾਰ, ਤੁਹਾਡੀ ਮਿਹਰਬਾਨੀ ਹੈ, ਕੁਝ ਹਯਾ ਕਰ ਲਓ। ਮੇਰਾ ਮਤਲਬ ਚੁੱਪ ਹੀ ਰਹਿ ਲਿਆ ਕਰੋ, ਏਡੇ ਠੰਡੇ ਬੇਸ਼ਰਮ ਜੇ। ਅੱਛਾ ਜੀ, ਅੱਗੇ ਚੱਲਨੇ। ਅੱਗੇ ਜਨਾਬ ਸਦਰ ਜ਼ਰਦਾਰੀ ਸਾਹਿਬ ਨੇ ਨਵਾਂ ਕੰਮ ਕੀਤਾ। ਉਹਨਾਂ ਕਿਹਾ ਵੀ ਹਰ ਪੜ੍ਹਿਆ ਲਿਖਿਆ ਬੰਦਾ ਇੱਕ ਅਨਪੜ੍ਹ ਨੂੰ ਪੜ੍ਹਾਵੇ। ਤੇ ਜ਼ਰਦਾਰੀ ਸਾਹਿਬ ਤੁਹਾਨੂੰ ਕੌਣ ਪੜ੍ਹਾਵੇ, ਇਹ ਸਮਝ ਤੋਂ ਬਾਹਰ ਹੈ। ਉਹਨਾਂ ਨਵੀਂ ਸਕੀਮ ਲਾਂਚ ਕੀਤੀ ਹੈ ਤੇ ਤੁਹਾਨੂੰ ਹੁਣ ਮੈਨੂੰ ਨਹੀਂ ਪਤਾ ਵੀ ਤੁਹਾਡੇ ਪੁੱਤਰ ਨੂੰ ਉਰਦੂ ਕਿਹਨੇ ਸਿਖਾਉਣੀ ਹੈ ਤੇ ਤੁਹਾਨੂੰ ਕਿਹਨੇ ਪੜ੍ਹਾਉਣਾ ਹੈ। ਇਹਦੇ 'ਤੇ ਵੀ ਕੋਈ ਨਾ ਕੋਈ ਫੈਸਲਾ ਹੋ ਜਾਣਾ ਚਾਹੀਦਾ। ਅੱਛਾ ਜੀ, ਖਵਾਜਾ ਆਸਿਫ ਸਾਹਿਬ ਨੇ ਕਿਹਾ ਹੈ ਕਿ ਇਮਰਾਨ ਖਾਨ ਦੇ ਮਿਲਟਰੀ ਟਰਾਇਲ ਕਰਨ ਦੇ ਚਾਂਸਿਸ ਵੱਧ ਗਏ ਨੇ ਤੇ ਉਹਨਾਂ ਦੇ ਸਬੂਤ ਮਿਲਦੇ ਜਾ ਰਹੇ ਨੇ। ਫੈਜ਼ ਹਮੀਦ ਸਾਹਿਬ ਨੇ ਆਖਿਆ ਜਿਹੜੀਆਂ ਗੱਲਾਂ, ਤੇ ਉਹਨਾਂ ਦਾ ਸ਼ਾਇਦ ਮਿਲਟਰੀ ਟਰਾਇਲ ਹੋ ਜਾਏ। ਅੱਗੋਂ ਅਲੀ ਅਮੀਨ ਗੰਡਾਪੁਰ ਨੇ ਕਿਹਾ ਵੀ ਤੇਰਾ ਪਿਓ ਵੀ ਮਿਲਟਰੀ ਟਰਾਇਲ, ਮੈਂ ਨਹੀਂ ਆਖਣ ਡਿਆ, ਇਹ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਆਖਿਆ ਵੀ ਤੇਰਾ ਪਿਓ ਵੀ ਜਿਹੜਾ ਉਹ ਮਿਲਟਰੀ ਟਰਾਇਲ ਨਹੀਂ ਕਰ ਸਕਦਾ। ਜਾ ਕੇ ਆਖੋ ਵੀ ਮਿਲਟਰੀ ਟਰਾਇਲ ਕਰੋ ਇਮਰਾਨ ਖਾਨ ਦਾ, ਤੁਸੀਂ ਇਹ ਭਾਰ ਨਹੀਂ ਚੁੱਕ ਸਕਦੇ। ਅੱਛਾ ਜੀ, ਅੱਗੋਂ ਜਿਹੜੀ ਤੁਹਾਡੇ ਨਾਲ ਅਗਲੀ ਗੱਲ ਕਰਨੀ, ਉਹ ਅਸਦ ਤੂਰ ਸਾਹਿਬ ਕਹਿੰਦੇ ਨੇ ਕਿ ਆਵਾਮ ਨੂੰ ਜਿਹੜਾ ਇੱਕ ਮਿਲਟਰੀ ਜਰਨੈਲ ਹੈ ਉਹ 50 ਕਰੋੜ ਤੋਂ 1 ਅਰਬ ਦਾ ਪੈਂਦਾ, ਨਾਲ 2 ਮੁਰੱਬੇ ਜ਼ਮੀਨ ਵੀ ਦੇਣੀ ਪੈਂਦੀ ਹੈ, ਨਾਲ ਕਮਰਸ਼ੀਅਲ ਪਲਾਟ ਵੀ ਤੇ ਦੂਜੇ ਵੀ, ਤੇ ਫਿਰ ਵੀ ਇਹ ਉਸ ਤੋਂ ਬਾਅਦ ਵੀ ਨੌਕਰੀਆਂ ਲੱਭਦੇ ਨੇ। ਤੇ ਕੋਈ ਸਫੀਰ ਬਣਦਾ, ਤੇ ਕੋਈ ਨਾਜ਼ਰਾ ਦਾ ਚੇਅਰਮੈਨ ਬਣਦਾ, ਤੇ ਕੋਈ ਇੱਧਰ ਬਣਦਾ। ਉਹਨਾਂ ਕਹੇ ਇੰਜ ਨਾ ਕਰੋ ਯਾਰ, ਦੂਜਿਆਂ ਨੂੰ ਵੀ ਨੌਕਰੀਆਂ ਕਰਨ ਦਿਓ, ਆਵਾਮ ਬੜੀ ਬੇਰੁਜ਼ਗਾਰ ਹੈ, ਮਿਹਰਬਾਨੀ ਕਰੋ। ਅੱਛਾ ਜੀ, ਇਸਾਕ ਡਾਰ ਸਾਹਿਬ ਨੇ ਨਵਾਂ ਹੀ ਇਕੱਠਾ ਖੋਲ੍ਹ ਛੱਡਿਆ। ਉਹਨਾਂ ਨੇ ਬਰਤਾਨੀਆ 'ਚ ਕੋਈ ਤਕਰੀਰ ਕਰਦਿਆਂ ਫਰਮਾਤਾ ਹੈ ਕਿ ਜਿਹੜਾ IMF ਹੈ ਉਹ ਪਾਕਿਸਤਾਨ ਨੂੰ ਡਿਫਾਲਟ ਕਰਾਉਣਾ ਚਾਹੁੰਦਾ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ IMF ਦਾ ਜਿਹੜਾ ਨਾ ਇੱਕ ਬੜਾ ਡਿਫਰੈਂਟ ਜਿਹਾ ਇਮੇਜ ਅਸੀਂ ਦੇਤਾ। ਬਈ IMF ਕੀ ਹੈ, ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਇੱਕ ਬੈਂਕ ਹੈ ਜਿਹੜਾ ਕਰਜ਼ਾ ਦਿੰਦਾ। ਬੈਂਕ ਨਹੀਂ ਉਹ ਐਗਜ਼ੈਕਟਲੀ, ਲੇਕਿਨ ਉਹਨੂੰ ਬੈਂਕ ਹੀ ਸਮਝੋ। ਮੋਨੀਟਰੀ ਫੰਡ ਹੈ ਜਿਹਦੇ 'ਚ ਬੜੇ ਬੜੇ ਤਗੜੇ ਮੁਲਕ ਜਿਹੜੇ ਆਪਣਾ ਪੈਸਾ ਪਾਉਂਦੇ ਨੇ, ਉਹ ਸੂਦ ਤੇ ਕਰਜ਼ਾ ਦਿੰਦਾ। ਔਰ ਜਿਹੜੇ ਮੁਲਕ ਜਿਹੜੇ ਡੁੱਬਣ ਡਏ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਹੋਰ ਕਿਤੋਂ ਕਰਜ਼ਾ ਨਹੀਂ ਲੱਭਦਾ, ਉਹ ਜਾ ਕੇ ਉਹਦੇ ਕੋਲ ਕਰਜ਼ਾ ਲੈਂਦੇ ਨੇ। ਬਈ ਮੈਨੂੰ ਦੱਸੋ ਵੀ ਜਿਹੜਾ IMF ਹੈ ਉਹਨਾਂ ਤੁਹਾਨੂੰ ਤਾਰ ਪਾਈ ਸੀ ਵੀ ਸਾਡੇ ਕੋਲ ਆ ਕੇ ਕਰਜ਼ਾ ਮੰਗੋ। ਤੁਸੀਂ ਆਪਣੇ ਹਾਲਾਤ ਇਹੋ ਜਿਹੇ ਕੀਤੇ ਤੇ ਉੱਥੇ ਸਾਨੂੰ ਜਾਣਾ ਪੈਂਦਾ ਚੋਰੀਆਂ ਤੁਹਾਡੀਆਂ ਦੀ ਵਜ੍ਹਾ ਤੋਂ। ਹੁਣ ਉਹ ਆਉਂਦੇ ਨੇ ਵੀ ਉਹ ਚਾਹੁੰਦੇ ਨੇ ਵੀ ਅਸੀਂ ਡਿਫਾਲਟ ਕਰ ਜਾਣ। ਦੂਜੇ ਪਾਸੇ ਖਵਾਜਾ ਆਸਿਫ ਆਂਦਾ ਅਸੀਂ ਡਿਫਾਲਟ ਕਰ ਗਏ। ਦੂਜੇ ਪਾਸੇ ਡਾਕਟਰ ਕੈਸਰ ਬੰਗਾਲੀ, ਦੂਸਰੇ ਸਾਰੇ ਆਉਂਦੇ ਨੇ ਵੀ ਇਹ ਡਿਫਾਲਟ ਤਕਰੀਬਨ ਹੋ ਗਿਆ ਹੈ, ਤੇ ਇਹ ਆਉਂਦੇ ਨੇ ਵੀ ਡਿਫਾਲਟ ਕਰਾਉਣਾ ਚਾਹੁੰਦਾ। ਇਹ ਕੁਝ ਸਮਝ ਨਹੀਂ ਆਈ। ਇਹ ਡਿਪਟੀ ਵਜ਼ੀਰ ਆਜ਼ਮ ਵੀ ਬਣਿਆ। ਅੱਛਾ, ਇੱਕ ਤੁਹਾਨੂੰ ਮੈਂ ਗੱਲ ਦੱਸ ਦਿਆਂ ਇੱਥੋਂ, ਇਹ ਹੁਣ ਢਾਕਤੇ ਹੈ। ਉਹ ਜਿਹੜੀ ਸਾਡੀ ਭੈਣ ਅਸ਼ਬਾ ਕਾਮਰਾਨ ਹੈ, ਜਿਹਨੇ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਦਾ ਪਟੜਾ ਕੀਤਾ, ਮਤਲਬ ਉਹਨਾਂ ਨੂੰ ਉਹ ਤੋਂ ਫਾਰਗ ਕੀਤਾ ਹੈ ਆਪਣਾ ਨਾਦਰਾ ਤੋਂ। ਉਹਨਾਂ ਨੇ ਅਗਲੀ ਪਟੀਸ਼ਨ ਇਹਨਾਂ 'ਤੇ ਵੀ ਕੀਤੀ ਜੇ। ਇਹ ਡਿਪਟੀ ਵਜ਼ੀਰ ਆਜ਼ਮ ਬਣੇ ਨੇ ਤੇ ਉਹ ਮੇਰਾ ਮਤਲਬ ਹੈ ਕਿ ਸਾਡੀ ਉਹ ਜਿਹੜੀ ਭੈਣ ਆਉਂਦੀ ਮੈਂ ਇਕੱਲੀ ਕਾਫੀ ਹਾਂ, ਉਹਨੇ ਇਹਨਾਂ 'ਤੇ ਵੀ ਪਟੀਸ਼ਨ ਕੀਤੀ ਵੀ ਡਿਪਟੀ ਪ੍ਰਾਈਮ ਮਿਨਿਸਟਰ ਦਾ ਉਹਦਾ ਹੀ ਨਹੀਂ ਪਾਕਿਸਤਾਨ 'ਚ ਹੈਗਾ, ਤੇ ਇਹ ਕਿੱਥੋਂ ਡਿਪਟੀ ਪ੍ਰਾਈਮ ਮਿਨਿਸਟਰ ਬਣ ਗਿਆ। ਵੇਖਦੇ ਉੱਤੇ ਹੁਣ ਕੀ ਫੈਸਲਾ ਹੁੰਦਾ, ਕੋਈ ਜੱਜ ਹੱਥ ਪਾਉਂਦਾ ਕਿ ਨਹੀਂ ਪਾਉਂਦਾ। ਬਹਰਹਾਲ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਜੀ। ਉਹ ਖਬਰ ਇਹ ਹੈ ਕਿ ਜਬਰਾਨ ਨਾਸਰ ਸਾਹਿਬ ਨੇ ਇੱਕ ਟਵੀਟ ਕੀਤਾ। ਉਹਨਾਂ ਆਖਿਆ ਵੀ ਜਿਹੜੀ PTI ਹੈ ਨਾ, ਉਹਦਾ ਮੁਕਾਬਲਾ ਬੜੇ ਬੁਜ਼ਦਿਲ ਦੁਸ਼ਮਣ ਨਾਲ ਹੈ। ਜਲਸਾ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਕੰਟੇਨਰ ਵੀ ਲਾਏ, ਕਾਫਲਾ ਵੀ ਡੱਕਿਆ, ਇੰਟਰਨੈਟ ਵੀ ਸਲੋ ਕੀਤਾ, ਹੋਟਲ ਗੈਸਟ ਹਾਊਸ 'ਤੇ ਵੀ ਪਾਬੰਦੀ ਲਾਈ। ਸਭ ਕੁਝ ਕਰਨ ਤੋਂ ਬਾਅਦ ਵੀ ਅਗਰ ਤਗੜਾ ਜਲਸਾ ਹੋ ਗਿਆ ਤਾਂ ਤਸਲੀਮ ਕਰਨ ਨੂੰ ਤਿਆਰ ਨੇ। ਇਹ ਜਬਰਾਨ ਨਾਸਰ ਸਾਹਿਬ ਨੇ ਕਿਹਾ ਗੱਲ ਤਾਂ ਬਿਲਕੁਲ ਠੀਕ ਕੀਤੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਸਰਹੱਦ ਪਾਰ ਤੋਂ ਫਾਇਰਿੰਗ ਹੋਈ ਹੈ। ਪਾਕ ਫੌਜ ਨੇ ਜਵਾਬੀ ਵਾਰ ਕੀਤਾ। 2 ਕਮਾਂਡਰ ਸਮੇਤ 8 ਅਫਗਾਨ ਤਾਲਿਬਾਨ ਜਿਹੜੇ ਉਹ ਹਲਾਕ ਹੋਏ ਨੇ, ਮਤਲਬ ਕਿ ਉਹ ਮਰ ਗਏ ਨੇ, ਇਹਦੇ ਵਿੱਚ ਜਾਂ ਬਹਕ ਹੋ ਗਏ ਨੇ ਜਾਂ ਹਲਾਕ ਹੋਏ ਨੇ। ਉਹ ਇਹ ਜਿਹੜੀ ਇਸ ਪਾਸਿਓਂ, ਕਿਉਂਕਿ ਸਾਡੇ ਜਿਹੜੇ ਜਵਾਨ ਨੇ, ਅਫਸਰਾਨ ਨੇ, ਉਹਨਾਂ ਨੂੰ ਸ਼ਹੀਦ ਵੀ ਕੀਤਾ ਜਾ ਰਿਹਾ ਤੇ ਉਹਨਾਂ ਦੇ ਉੱਤੇ ਜਿਹੜੀ ਉਹ ਫਾਇਰਿੰਗ ਤੇ ਬੰਬਾਰੀ ਵੀ ਕੀਤੀ ਜਾ ਰਹੀ। ਜ਼ਾਹਿਰ ਹੈ ਇਸ ਕੰਮ ਦੇ ਵਿੱਚ ਅਸੀਂ ਆਪਣੀ ਫੌਜ ਦੇ ਨਾਲ ਖਲੋਤੇ ਹਾਂ ਤਗੜੇ ਤਰੀਕੇ ਨਾਲ। ਜਦੋਂ ਵੀ ਕੋਈ ਮੁਲਕ ਤੋਂ ਬਾਹਰੋਂ ਸਾਡੀ ਫੌਜ ਦੇ ਉੱਤੇ ਹਮਲਾ ਆਵਰ ਹੋਏਗਾ, ਪੂਰੀ ਕੌਮ ਜਿਹੜੀ ਹੈ ਉਹ ਸੀਨਾ ਜੋੜ ਕੇ ਹਿੱਕ ਠੋਕ ਕੇ ਆਪਣੀ ਫੌਜ ਦੇ ਨਾਲ ਖਲੋਏਗੀ। ਲੇਕਿਨ ਇਹਦੇ ਨਾਲ ਹੱਥ ਬੰਨ੍ਹ ਕੇ
ਸਾਡੀ ਇੱਕ ਰਿਕੁਐਸਟ ਹੈ ਵੀ ਜੇ ਤਾਲਿਬਾਨ ਉਧਰ ਵਾਲੇ ਤਾਲਿਬਾਨ ਦੀ ਗੱਲ ਕਰਨ ਡਿਆ ਜਿਨ੍ਹਾਂ ਦੀ ਹਕੂਮਤ ਹੈ ਅਫਗਾਨਿਸਤਾਨ 'ਚ, ਜਿਵੇਂ ਇਮਰਾਨ ਖਾਨ ਦੇ ਜ਼ਮਾਨੇ 'ਚ ਉਹਨਾਂ ਨਾਲ ਗੱਲਬਾਤ ਕਰਕੇ ਕੰਮ ਚਲਾਈਦਾ ਸੀ, ਉਹ ਕੰਮ ਠੀਕ ਨਹੀਂ ਵੀ ਜੇ ਕਿਸੇ ਤਰੀਕੇ ਉਹਨਾਂ ਨਾਲ ਗੱਲਬਾਤ ਕਰੀਏ, ਇੰਗੇਜ ਕਰੀਏ। ਮੇਰਾ ਮਤਲਬ ਇੱਕ ਪਾਸੇ ਹਿੰਦੁਸਤਾਨ ਹੈ, ਉਹਦੇ ਨਾਲ ਸਾਡੇ ਮਾਮਲਾਤ ਖਰਾਬ ਨੇ, ਦੂਜੇ ਪਾਸੇ ਈਰਾਨ ਨਾਲ ਵੀ ਹਾਲ ਹੀ 'ਚ ਸਾਡੇ ਮਾਮਲਾਤ ਖਰਾਬ ਹੋਏ ਸਨ, ਚੇਤੇ ਕਰੋ ਹਮਲਾ ਇੱਕ ਦੂਜੇ 'ਤੇ। ਇਹ ਅਫਗਾਨਿਸਤਾਨ ਨਾਲ ਵੀ ਸ਼ੁਰੂ ਅਗਰ ਅਸੀਂ ਕਰ ਲਿਆ ਕੰਮ, ਤੇ ਮੇਰਾ ਮਤਲਬ ਹੈ ਕਿ ਫਿਰ ਚੀਨ ਹੀ ਰਹਿ ਗਿਆ। ਕਿ ਚੀਨ ਵਾਲੇ ਪਾਸੇ ਤਾਂ ਵੈਸੇ ਹੀ ਪਹਾੜ ਬੜੇ ਨੇ, ਉੱਧਰ ਅਸੀਂ ਕੀ ਘੱਲਣਾ ਤੇ ਉਹਨਾਂ ਇੱਧਰ ਕੀ ਘੱਲਣਾ। ਤੇ ਮੇਰਾ ਮਤਲਬ ਹੈ ਕੁਛ ਥੋੜ੍ਹਾ ਜਿਹਾ ਸੋਚੀਏ। ਇਹ ਜ਼ਰਾ ਥੋੜ੍ਹੀ ਜਿਹੀ ਬਹਰਹਾਲ ਅਗਰ ਤੁਸੀਂ ਨਾ ਸੋਚਿਆ ਤੇ ਇਹ ਕੰਮ ਸ਼ੁਰੂ ਹੋ ਗਿਆ, ਤੇ ਅਸੀਂ ਤਾਂ ਜਨਾਬ ਆਪਣੀ ਫੌਜ ਨਾਲ ਖਲੋਣਾ ਹੀ ਖਲੋਣਾ, ਕਿਉਂਕਿ ਉਹਦੀ ਵਜ੍ਹਾ ਇਹ ਹੈ ਵੀ ਫਿਰ ਜੇ ਜੋ ਵੀ ਹੋਏਗਾ ਸਾਡੇ ਮੁਲਕ ਦੀ ਫੌਜ ਹੈ ਉਹਦੇ ਨਾਲ ਤਾਂ ਸਾਨੂੰ ਖਲੋਣਾ ਹੀ ਪੈਣਾ। ਇਹਦੇ ਵਿੱਚ ਹੋਰ ਤਾਂ ਕੋਈ ਐਸਾ ਕੋਈ ਸਾਡੇ ਕੋਲ ਦੂਸਰਾ ਆਪਸ਼ਨ ਮੌਜੂਦ। ਅੱਛਾ ਜੀ, ਹੁਣ ਆਉਣੇ ਤੁਹਾਡੇ ਕੁਝ ਚਿੱਠੀ ਪੱਤਰਾਂ ਵਾਲੇ ਪਾਸੇ। ਤੁਹਾਡੇ ਚਿੱਠੀ ਪੱਤਰ ਰੱਖ ਦਈਏ ਤੇ ਨਾਲ ਕੁਝ ਇੱਕ ਦੋ ਟਵੀਟ ਵੀ ਰੱਖਿਆ ਕਰਾਂਗੇ ਹੁਣ ਤੋਂ। ਪਹਿਲਾ ਟਵੀਟ ਸ਼ਫਕਤ ਚੌਧਰੀ ਸਾਹਿਬ ਦਾ ਰੱਖਦੇ ਹਾਂ। ਇਹਨਾਂ ਟਵੀਟ ਕੀਤਾ, ਜਿਹੜਾ ਤੁਹਾਨੂੰ ਪਤਾ ਹੈ ਵੀ ਅਲੀ ਅਮੀਨ ਗੰਡਾਪੁਰ ਨੇ ਕੋਈ ਗੱਲ ਕਰ ਦਿੱਤੀ ਵੀ ਬਈ ਉੱਥੇ ਜਦੋਂ ਜਲਸਾ ਕਰਨ ਆਵਾਂਗੇ ਤੇ ਨਾਲ ਵਾਜਾ ਵੀ ਲੈ ਕੇ ਆਵਾਂਗੇ ਤੇ ਬਰਾਤ ਵੀ ਆਏਗੀ ਤੇ ਸਾਨੂੰ ਕੋਈ ਡਾਕ ਕੇ ਦੱਸੇ। ਉਹਦੇ 'ਤੇ ਨੂਨ ਲੀਗ ਵਾਲੇ ਸਾਰੇ ਜਿਹੜੇ ਤੱਤੇ ਤਵੇ 'ਤੇ ਬਹਿ ਗਏ ਨੇ, ਨਾਲ ਹੀ ਲਿਫਾਫਾ ਸਾਫੀ ਵੀ। ਉਹਨਾਂ ਆਖਿਆ ਵੀ ਇਹ ਇਲਜ਼ਾਮ ਲਾਉਂਦੇ ਨੇ ਵੀ ਅਲੀ ਅਮੀਨ ਗੰਡਾਪੁਰ ਨੇ ਆਦਾਬ ਦਾ ਖਿਆਲ ਨਹੀਂ ਰੱਖਿਆ। उन्होंने कहा आदाब का ख्याल नहीं रखा गया। ये वो लोग कह रहे हैं जिन्होंने ना चादर का ख्याल रखा ना चार दीवारी का, कानून की हर हद पार की, 2 साल च आइन कई दफ़ा तोड़िया। आदाब की गर्दान मतलब अदब की गर्दान करने वाले बदतमीज़ां नूं असीं जिहड़ा ਉਹ ਆਦਾਬ ਦੀਆਂ ਅਸੀਂ ਕੁਝ ਗੱਲ ਕੀਤੀ ਹੈ ਅਤੇ ਆਦਾਬ ਦੀਆਂ ਜਿਹੜੀਆਂ ਰਗਾਂ ਫੁੱਲ ਗਈਆਂ ਨੇ ਅਤੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ ਨੇ। ਉਹਨਾਂ ਕਿਹਾ ਵੀ ਦੂਜਿਆਂ ਨੂੰ ਆਦਾਬ ਦੱਸਣ ਵਾਲਿਆਂ ਨੇ ਆਪ ਕੀ ਕੁਝ ਕੀਤਾ ਹੈ। ਬਿਲਕੁਲ ਇੰਝ ਹੀ ਹੈ ਜਿਵੇਂ ਕੱਲ੍ਹ ਇਹ ਇਲਜ਼ਾਮ ਲਾਉਣ ਡਏ ਸਨ ਵੀ ਅਲੀ ਅਮੀਨ ਗੰਡਾਪੁਰ ਨੇ ਸਰਕਾਰੀ ਵਸਾਇਲ ਇਸਤੇਮਾਲ ਕੀਤੇ ਨੇ। ਇਹ ਜ਼ਰਾ ਸੋਚੋ ਕਿਹੜੇ ਬੇਸ਼ਰਮ ਇਲਜ਼ਾਮ ਲਾਉਣ ਡਏ ਨੇ। ਉਹ ਬੇਸ਼ਰਮ ਲਾਉਣ ਡਏ ਨੇ ਜਿਨ੍ਹਾਂ ਜਲਸਾ ਡੱਕਣ ਵਾਸਤੇ ਸਰਕਾਰੀ ਵਸਾਇਲ ਇਸਤੇਮਾਲ ਕੀਤੇ। ਇਹ ਕੰਟੇਨਰ ਜਿਹੜੇ ਲਿਆ ਖੜੇ ਕੀਤੇ ਜੇ ਅਤੇ ਸਾਰੀ ਪੁਲਿਸ ਲਾਈ ਸੀ ਅਤੇ ਰਾਹ ਬੰਦ ਕੀਤੇ ਅਤੇ ਖੰਦਕਾਂ ਖੋਦ ਚੜੀਆਂ ਅਤੇ ਪੂਰੇ ਸ਼ਹਿਰਾਂ ਦੇ ਸ਼ਹਿਰ ਬੰਦ ਕਰ ਦਿੱਤੇ ਅਤੇ ਇੰਟਰਨੈਟ ਬੰਦ ਕਰ ਦਿੱਤੇ। ਇਹ ਮੇਰਾ ਮਤਲਬ ਹੈ ਵੀ ਇਹ ਸਰਕਾਰੀ ਵਸਾਇਲ ਨਹੀਂ ਸੀ ਹੈਗੇ, ਬੜੇ ਬੇਸ਼ਰਮ ਨੇ ਜੀ। ਅੱਛਾ ਜੀ, ਇਮਰਾਨ ਰਿਆਜ਼ ਸਾਹਿਬ ਨੇ ਇੱਕ ਟਵੀਟ ਕੀਤਾ ਕੱਲ੍ਹ, ਜਿਹੜਾ ਫੈਸਲ ਵਾਡਾ ਨੂੰ ਕੋਈ ਦੱਸੇ ਕਿ अरशद शरीफ शहीद के कत्ल के वक्त DGSI कौन सी। ये शख्स 3 सहाफ़ियों के सामने इनके साथी की शहादत पर झूठी कहानियाँ सुनाता रहा और उन्होंने सहाफ़ियों ने कोई जवाब नहीं दिता। ये कहना है इमरान रियाज साहब का। कल जी ट्रांसमिशन रन की मैं भी उत्ते ट्वीट किया सी भी ये गल्लां इन्हां नूं नहीं सी करनियां चाहीदियां। वसीम बदामी, मोहम्मद मालिक, रऊफ कलासरा ये अरशद शरीफ के साथी सन, दोस्त सन। इन्हां नूं ये गल्लां फैसल वाडा साहब नाल बैठ के नहीं करनियां चाहीदियां। अच्छा जी, शफकत चौधरी साहब ने दूसरा एक ट्वीट भी किया। उन्होंने कहा सारा मीडिया मुखालफ सोशल मीडिया अकाउंट नून लीगी लीडर सिर्फ अली अमीन गंडापुर की तकरीर ते तबसरा कर रहे हैं। खालिद खुर्शीद की गल के उत्ते कोई जवाब नहीं दे रहा। की गल है? उन्हें आख्या सी भी जिस वेले कोई आमर आइन के उत्ते पेशाब करता है तो उहदे विचों मोहसन नकवी अर्गे बंदे जिहड़े ने पैदा होंदे ने, मतलब सियासी तौर पर पैदा होंदे ने। यह उन्हों के कहने का मतलब सी। उन्हें कहा भी उहदे ते कोई नहीं कोई गल करता, अली अमीन गंडापुर की तकरीर ते गल करन डे रहे हैं। वैसे गल उन्होंने बड़ी दुरुस्त गल जी फड़ी है कि ये मेरा मतलब मैनूं लगदा कि मोहसन नकवी के उत्ते बड़ी तप है नून लीग वालियां नूं। वो ये समझते हैं भी खालिद खुर्शीद साहब ने जो आख्या वो ठीक आख्या है। लो जी, मैनूं दिओ हुण इत्थों इजाजत ते रब रख।